ਭਗਤ ਪੂਰਨ ਸਿੰਘ ਹੋਰਾਂ ਨੇ 9 ਸਤੰਬਰ ਨੂੰ ਇੱਕਦਮ ਬਾਅਦ ਨਹੀਂ ਕਿ ਉਹ ਜਜ਼ਬਾਤ ਉਹਨਾਂ ਨੇ ਫੈਸਲਾ ਨਹੀਂ ਲਿਆ। 9 ਸਤੰਬਰ 1984 ਨੂੰ ਉਹਨਾਂ ਨੇ ਆਪਣਾ ਪਦਮ ਸ਼੍ਰੀ ਜਿਹੜਾ ਉਹਨਾਂ ਨੂੰ ਇਸ ਖਿਦਮਤ ਦੇ ਲਈ ਪਿੰਗਲਵਾੜੇ ਦੇ ਵਿੱਚ ਮਿਲਿਆ ਸੀ ਉਹ ਵਾਪਸ ਕੀਤਾ। ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਤੋਂ ਪਿੱਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ ਗਏ। ਦਰਬਾਰ ਸਾਹਿਬ ਸਮੂਹ ਵਿੱਚ ਆਈਆਂ ਸੰਗਤਾਂ, ਇਸਤਰੀਆਂ, ਮਰਦਾਂ ਤੇ ਬੱਚਿਆਂ ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਜਿਸ ਤਰ੍ਹਾਂ ਜ਼ਹਿਰੀਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਅਸੀਂ ਇਸ ਲਈ ਇਹਨਾਂ ਨੂੰ ਪਾਣੀ ਕਿਉਂ ਦਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਉਸ ਵਿੱਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਅਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ। ਵੈਰ ਭਾਵਨਾ ਨਾਲ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਕਿ ਫੌਜੀ ਐਕਸ਼ਨ ਤੋਂ ਪਿੱਛੋਂ ਪਿੰਡਾਂ ਵਿੱਚੋਂ ਸਿੱਖ ਨੌਜਵਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ। ਮੈਂ ਅਜਿਹੇ ਹਾਲਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ ਪਦਮ ਸ਼੍ਰੀ ਦਾ ਅਵਾਰਡ ਵਾਪਸ ਕਰਦਾ ਹਾਂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਘੱਲੂਘਾਰਾ 84 ਦੌਰਾਨ ਹਜ਼ਾਰਾਂ ਫੌਜੀਆਂ ਜਿਹੜੇ ਧਰਮੀ ਫੌਜੀਆਂ ਨੇ ਆਪਣੀਆਂ ਜਿਹੜੀਆਂ ਬੈਰਕਾਂ ਛੱਡੀਆਂ ਅਤੇ ਅੰਮ੍ਰਿਤਸਰ ਵੱਲ ਕੂਚ ਕੀਤਾ। ਸਿੱਖ ਅਫਸਰਾਂ ਨੇ ਅਸਤੀਫੇ ਦਿੱਤੇ, ਕਈਆਂ ਨੇ ਪਦਮ ਅਵਾਰਡ ਵਾਪਸ ਕੀਤੇ, ਜਿਨ੍ਹਾਂ ਵਿੱਚ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਵੀ ਸ਼ਾਮਲ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇੱਕ ਪਾਸੇ ਅਸੀਂ ਭਾਰਤੀ ਫੌਜ ਦੇ ਜ਼ੁਲਮਾਂ ਦੀ ਕਹਾਣੀ ਘੱਲੂਘਾਰੇ ਦੌਰਾਨ ਉਹਨਾਂ ਨੇ ਕਿਹੜੇ ਜ਼ੁਲਮ ਆਪਣੇ ਸ਼ਹਿਰੀਆਂ ਤੇ ਕੀਤੇ ਉਸ ਨੂੰ ਬਿਆਨ ਰਹੇ ਹਾਂ। ਅੱਛਾ। ਦੂਸਰੇ ਪਾਸੇ ਅਸੀਂ ਗੈਲੈਂਟ ਡਿਫੈਂਡਰਸ ਆਫ ਅਕਾਲ ਤਖਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਦੀ ਬਹਾਦਰੀ, ਜਿਨ੍ਹਾਂ ਨੇ 20ਵੀਂ ਸਦੀ ਦੇ ਵਿੱਚ ਚਮਕੌਰ ਦੀ ਗੜੀ ਦਾ ਇੱਕ ਜਲਵਾ ਜਿਹੜਾ ਉਹ ਯਾਦ ਦਹਾਨੀ ਉਸ ਦੀ ਕਰਵਾਈ ਕਿ ਕਿਵੇਂ ਇੱਕ ਸਿੱਖ 1.25 ਲੱਖੀ ਸਪਿਰਿਟ ਦਾ ਮਾਲਕ ਹੈ ਔਰ 1.25 ਲੱਖ ਨਾਲ ਜੂਝਣ ਦੀ ਸਮਰੱਥਾ ਰੱਖਦਾ ਹੈ। ਅਸੀਂ ਫੌਜ ਔਰ ਖ਼ਾਸ ਤੌਰ 'ਤੇ ਪਿਛਲੇ ਸੈਕਸ਼ਨ ਦੇ ਵਿੱਚ ਗੱਲ ਕੀਤੀ ਹੈ, ਪਿਛਲੇ ਸੈਗਮੈਂਟਸ, ਕਿ ਕਿਵੇਂ ਅੰਮ੍ਰਿਤਸਰ ਦੇ ਸ਼ਹਿਰੀ ਹਿੰਦੂਆਂ ਨੇ ਫੌਜ ਨੂੰ ਵੈਲਕਮ ਕੀਤਾ ਔਰ ਕਿਵੇਂ ਉਹਨਾਂ ਨੇ ਆਪਣੇ ਸਿੱਖ ਭਰਾਵਾਂ ਭੈਣਾਂ ਦੀਆਂ ਲਾਸ਼ਾਂ ਦੇ ਉੱਤੇ ਜਸ਼ਨ ਮਨਾਏ। ਇੱਕ ਆਸਪੈਕਟ ਜਿਹਨੂੰ ਮੈਂ ਸਮਝਦਾ ਵੀ 19 ਥਾਂ ਨਹੀਂ ਮਿਲੀ ਇਸ ਸਾਰੇ ਨੈਰੇਟਿਵ 'ਚ ਜਿਹੜੇ ਵੀ ਇਸ ਹਫ਼ਤੇ ਦੇ ਵਿੱਚ ਬਿਆਨਿਆ ਜਾਂਦਾ ਹੈ, ਉਹ ਹੈ ਸਾਡੇ ਧਰਮੀ ਫੌਜੀਆਂ ਦੀ ਕੁਰਬਾਨੀ। ਬਿਲਕੁਲ, ਉਹ ਧਰਮੀ ਬਣੇ ਨੇ ਆਪਣੇ ਐਕਸ਼ਨਸ ਦੇ ਨਾਲ। ਵੈਸੇ ਤਾਂ ਫੌਜੀ ਸਨ, ਭਾਰਤੀ ਫੌਜ ਦੇ, ਜਿਨ੍ਹਾਂ ਨੇ ਜਦ ਭਰਤੀ ਹੁੰਦਿਆਂ ਤਿਰੰਗੇ ਝੰਡੇ ਨੂੰ ਸਲੂਟ ਕੀਤਾ, ਉਹਨਾਂ ਦੀ ਭਾਰਤ ਦੇ ਨਾਲ ਵਫਾਦਾਰੀ ਦੀ ਸਹੁੰ ਚੁੱਕੀ। ਲੇਕਿਨ ਉਹੀ ਫੌਜਿਸ ਤੋਂ ਖਾਸ ਤੌਰ 'ਤੇ ਸਿੱਖ ਰੈਜੀਮੈਂਟਾਂ ਦੇ ਵਿੱਚ ਜਿਹੜੀ ਸਹੁੰ ਚੁਕਾਈ ਜਾਂਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਚੁਕਾਈ ਜਾਂਦੀ ਹੈ। ਹੁਣ ਜਿਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਹੁੰ ਚੁਕਾਈ ਗਈ, ਜੇ ਉਹੀ ਫੌਜ ਟੈਂਕਾਂ ਤੋਪਾਂ ਨਾਲ ਉਸ ਮੁਕੱਦਸ ਦਰਬਾਰ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲਾਵਰ ਹੁੰਦੀ ਹੈ ਤੇ ਫਿਰ ਉਹਨਾਂ ਨੇ ਦੇਖਿਆ ਕਿ ਭਾਈ ਅਸੀਂ ਇਹਨਾਂ ਦੀ ਵਫਾਦਾਰੀ ਮੁਲਕ ਦੀ ਤਾਂ ਗੁਰੂ ਦੇ ਹਜ਼ੂਰ ਦੇ ਵਿੱਚ ਚੁੱਕੀ ਸੀ, ਤੇ ਜੇ ਸਾਡੇ ਗੁਰੂ ਦੇ ਉੱਤੇ ਹੀ ਇਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਹੈ ਸਾਡੇ ਮੁਕਾਮ ਦੇ ਉੱਤੇ, ਤੇ ਫਿਰ ਅਸੀਂ ਧਰਮ ਦੇ ਰਸਤੇ ਨੂੰ ਚੁਣਿਆ ਔਰ ਇਸੇ ਲਈ ਉਹਨਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ ਹੈ। ਇਸ ਦੇ ਉੱਤੇ ਕੋਈ ਪ੍ਰੋਪਰ ਵਾਈਟ ਪੇਪਰ ਤਾਂ ਨਹੀਂ ਆਇਆ ਸਿੱਖ ਕੌਮ ਵੱਲੋਂ, ਜਿਨ੍ਹਾਂ ਦਾ ਫਰਜ਼ ਸੀ ਸ਼੍ਰੋਮਣੀ ਕਮੇਟੀ ਜਾਂ ਦੂਜਿਆਂ ਵੱਲੋਂ, ਕਿ ਟੋਟਲ ਕਿੰਨੇ ਧਰਮੀ ਫੌਜੀ, ਕਿੰਨੇ ਭਾਰਤੀ ਫੌਜੀ ਧਰਮੀ ਬਣੇ ਇਸ ਧਰਮ ਯੁੱਧ ਦੇ ਵਿੱਚ। ਪਰ
ਇੱਕ ਅੰਦਾਜ਼ੇ ਮੁਤਾਬਕ 6000 ਤੋਂ 8000 ਤੱਕ ਫੌਜੀਆਂ ਨੇ, ਸਿੱਖ ਫੌਜੀਆਂ ਨੇ ਆਪੋ ਆਪਣੀਆਂ ਬੈਰਕਾਂ ਛੱਡੀਆਂ। ਸਭ ਤੋਂ ਵੱਡਾ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਦਾ ਹੈੱਡਕੁਆਟਰ ਹੈ ਰਾਮਗੜ੍ਹ, ਪਹਿਲਾਂ ਬਿਹਾਰ ਦੇ ਵਿੱਚ ਸੀ, ਹੁਣ ਝਾਰਖੰਡ ਦੇ ਵਿੱਚ ਹੈ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਉੱਥੋਂ ਲਗਭਗ 4000 ਤੋਂ ਜ਼ਿਆਦਾ ਸਿੱਖ ਫੌਜੀ, ਜਿਨ੍ਹਾਂ 'ਚ ਸੂਬੇਦਾਰ ਮੇਜਰ ਰੈਂਕ ਤੱਕ ਦੇ ਅਫਸਰ ਜਿਹੜੇ ਸ਼ਾਮਲ ਸਨ, ਉਹਨਾਂ ਨੇ ਆਪਣੀਆਂ ਬੈਰਕਾਂ ਟਰੱਕਾਂ 'ਚ ਨਿਕਲੇ। ਉੱਥੇ ਉਹਨਾਂ ਨੇ ਬ੍ਰਿਗੇਡੀਅਰ ਪੁਰੀ ਜਿਹੜਾ ਰਾਹ ਦੇ ਵਿੱਚ ਆ ਕੇ ਖਲੋਤਾ, ਉਹਨੂੰ ਮਾਰਿਆ, ਅਸਲਾ ਉੱਥੋਂ ਚੁੱਕਿਆ, ਤੁਰ ਪਏ। ਔਰ ਉਹਨਾਂ ਦੀ ਜਦੋਂ ਅਸੀਂ ਮਨਸ਼ਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਸਾਹਮਣੇ ਹਰਿਮੰਦਰ ਸਾਹਿਬ ਪਹੁੰਚਣਾ ਸੀ। ਜੇ ਉਹਨਾਂ ਨੇ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਇਆ ਹੁੰਦਾ ਫਿਰ ਉਹਨਾਂ ਨੂੰ ਸੈਂਕੜਿਆਂ ਮੀਲ ਦੂਰ ਜਾਣ ਦੀ ਲੋੜ ਨਹੀਂ ਸੀ, ਉਹ ਉੱਥੋਂ ਹੀ ਆਪਣੀ ਕਾਰਵਾਈ ਸ਼ੁਰੂ ਕਰ ਸਕਦੇ ਸੀ। ਪਰ ਉਹਨਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ, ਕੋਈ ਡਿਸਟ੍ਰਿਕਟ ਹੈੱਡਕੁਆਟਰ ਤੇ ਕਬਜ਼ਾ ਨਹੀਂ ਕੀਤਾ, ਰਾਹ 'ਚ ਜਾਂਦਿਆਂ ਕੋਈ ਗੋਲੀਆਂ ਨਹੀਂ ਚਲਾਈਆਂ। ਇਹ ਵੱਖਰੀ ਗੱਲ ਹੈ ਕਿ ਉਹਨਾਂ 'ਚੋਂ ਬਹੁਤ ਸਾਰਿਆਂ ਨੂੰ ਉਹਨਾਂ ਨੇ 에ਅਰ ਫੋਰਸ ਆ ਗਈ, ਉਹਨਾਂ ਨੇ ਸਪੌਟ ਕੀਤਾ, ਥੱਲੋਂ ਆ ਕੇ ਫੌਜ ਨੇ ਜਿਹੜਾ ਥਾਂ ਥਾਈਂ ਘੇਰਿਆ। ਇਹਦੇ ਬਾਵਜੂਦ ਕਿ ਉਹ ਕਾਫੀ ਤਬਾਹੀ ਕਰਨ ਦੀ ਸਮਰੱਥਾ ਰੱਖਦੇ ਸੀ, ਉਹਨਾਂ ਨੇ ਕੋਈ ਐਸਾ ਨਹੀਂ ਆਇਆ ਕਿ ਜੀ ਕੋਈ ਮੁਕਾਬਲੇ 'ਚ ਕੋਈ ਕਿਸੇ ਹੋਰ ਨੂੰ ਉਹਨਾਂ ਨੇ ਮਾਰਿਆ। ਉਹਨਾਂ 'ਚ ਕਿੰਨੇ ਸਿੱਖ ਫੌਜੀ ਮਾਰੇ ਗਏ ਰਾਹ 'ਚ ਮੁਕਾਬਲੇ 'ਚ, ਕਿੰਨੇ ਜਿਹੜੇ ਨੇ ਗ੍ਰਿਫਤਾਰ ਹੋਏ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੇ ਗ੍ਰਿਫਤਾਰ ਕਰਕੇ ਕੁਝ ਸਾਲ ਜੇਲ੍ਹਾਂ 'ਚ ਰੱਖ ਕੇ ਬਿਨਾਂ ਪੈਨਸ਼ਨ ਦਿੱਤੇ ਆ ਘਰਾਂ ਨੂੰ ਤੋੜ ਦਿੱਤਾ ਹੈ। ਕੁਝ ਨੂੰ ਲੰਮੀਆਂ ਸਜ਼ਾਵਾਂ ਵੀ ਹੋਈਆਂ। ਔਰ ਇਕੱਲਾ ਇਹ ਨਹੀਂ ਕਿ ਰਾਮਗੜ੍ਹ, ਲਗਭਗ 8 ਤੋਂ ਜ਼ਿਆਦਾ ਪੂਨੇ ਤੋਂ, ਪੁੰਛ ਤੋਂ, ਗੰਗਾਨਗਰ ਰਾਜਸਥਾਨ ਤੋਂ, ਅਸਾਮ ਤੋਂ, ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਛਾਉਣੀਆਂ ਤੋਂ ਇਕੱਲੇ ਦੁਕੱਲੇ ਜਿਹੜੇ ਨੇ ਆਪਣਾ ਸਭ ਕੁਝ ਛੱਡ ਕੇ ਆਪਣੀ ਹਥਿਆਰ ਲੈ ਕੇ ਨਿਕਲੇ। ਸੋ ਅਸੀਂ ਉਹਨਾਂ ਧਰਮੀ ਫੌਜੀਆਂ ਦੀ, ਉਹਨਾਂ 'ਚੋਂ ਪਹੁੰਚਣ ਤਾਂ ਉਹਨਾਂ ਨੂੰ ਕੀ ਦੇਣਾ ਸੀ। ਅੰਮ੍ਰਿਤਸਰ 'ਚ ਰਾਹ 'ਚ ਰੋਕ ਲਏ ਗਏ, ਮਾਰ ਦਿੱਤੇ ਗਏ, ਫੜ ਲਏ ਗਏ। ਔਰ ਉਹਨਾਂ 'ਚੋਂ ਕੁਛ ਇੰਨੀ ਗੁਰਬਤ 'ਚ ਆ ਕੇ ਜਿਹੜੇ ਕਈ ਰਿਟਾਇਰਮੈਂਟ ਦੇ ਨੇੜੇ ਪਹੁੰਚੇ ਹੋਏ ਸੀ, ਮੁੜ ਕੇ ਆ ਕੇ ਕਿਸੇ ਨੇ ਰਿਕਸ਼ਾ ਚਲਾਇਆ, ਕਿਸੇ ਨੇ ਆਟੋ ਚਲਾਇਆ ਆਪਣੇ ਗੁਜ਼ਾਰੇ ਦੇ ਲਈ। ਹਾਲਾਂ ਥੋੜ੍ਹੀ ਬਹੁਤ ਸ਼੍ਰੋਮਣੀ ਕਮੇਟੀ ਨੇ ਜਾਂ ਬਾਕੀਆਂ ਨੇ ਕੀਤਾ, ਲੇਕਿਨ ਅਸੀਂ ਆਪਣੇ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਵੀ ਸਜਦਾ ਕਰਦੇ ਹਾਂ, ਜਿਨ੍ਹਾਂ ਨੇ। ਔਰ ਇਹ ਜਿਹੜੀ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਫੌਜ ਦੇ ਵਿੱਚ ਬਗਾਵਤ ਹੋਈ। ਔਰ ਇਹ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਸਭ ਤੋਂ ਅਹਿਮ, BBC ਤੋਂ ਲੈ ਕੇ ਵੌਇਸ ਆਫ ਅਮਰੀਕਾ ਔਰ ਸਾਰਿਆਂ 'ਚ ਸਭ ਤੋਂ ਅਹਿਮ ਖਬਰ ਜੇ ਪਹਿਲਾਂ ਚੱਲਦੀ ਸੀ ਤੇ ਉਹ ਇਹੀ ਹੁੰਦੀ ਸੀ ਕਿ ਫੌਜੀ ਉੱਥੋਂ ਨਿਕਲੇ, ਹੁਣ ਕਿੱਥੇ ਪਹੁੰਚ ਗਏ ਔਰ ਕੀ ਹੈ। ਇਸ ਗੱਲ ਨੇ ਬਹੁਤ ਵੱਡਾ ਵਕਤ ਪਾਇਆ ਕਿਉਂਕਿ 90,000 ਦੇ ਕਰੀਬ ਸਿੱਖ ਫੌਜੀ, ਮੈਂ ਇਹ ਫਿਗਰ ਲੈਫਟੀਨੈਂਟ ਜਨਰਲ ਸਿਨਹਾ ਦੀ ਕੋਟ ਕਰ ਰਿਹਾ ਕਿਉਂਕਿ ਲੈਫਟੀਨੈਂਟ ਜਨਰਲ ਸਿਨਹਾ ਜਦੋਂ ਵੈਸਟਰਨ ਕਮਾਂਡ ਦੇ ਵਿੱਚ ਉਹਦੇ ਇੰਚਾਰਜ ਸੀ, ਲੈਫਟੀਨੈਂਟ ਜਨਰਲ ਸੀ, ਤੇ ਉਦੋਂ ਵੀ ਇੰਦਰਾ ਗਾਂਧੀ ਨੇ ਟੈਂਕ ਮੰਗੇ ਸੀ। ਉਦੋਂ ਬੇਸ਼ੱਕ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਤੋਂ ਗ੍ਰਿਫਤਾਰ ਕਰਨ ਲਈ ਟੈਂਕ ਇਸਤੇਮਾਲ ਕਰਨਾ ਚਾਹੁੰਦੇ ਸੀ, ਉਹਨੇ ਨਾ ਕਰ ਦਿੱਤੀ ਸੀ। ਔਰ ਸਿਨਹਾ ਦਾ ਇਹ ਲਿਖਤ ਹੈ, ਉਹਨੇ ਕਿਤਾਬ ਵੀ ਲਿਖੀ ਬਾਅਦ ਕਿ ਮੈਂ ਉਹਨੂੰ ਕਿਹਾ ਕਿ ਭਾਈ ਇਹ ਤੁਸੀਂ ਇਹ ਕੁਛ ਕਰੋਗੇ ਤੇ 90,000 ਸਿੱਖ ਫੌਜੀਆਂ ਦੇ ਜਿਹੜਾ ਉਹਨਾਂ ਦੇ ਉੱਤੇ ਕੀ ਅਸਰ ਹੋਏਗਾ। ਸੋ ਉਹਨੇ ਨਾ ਕਰ ਦਿੱਤੀ ਸੀ, ਇਸ ਲਈ ਉਹਨੂੰ ਜਨਰਲ ਨਹੀਂ ਸੀ ਬਣਾਇਆ ਗਿਆ ਕਿਉਂਕਿ ਉਹ ਉਹਨਾਂ ਦਾ ਇੱਕ ਟਰਾਇਲ ਸੀ, ਉਹਨਾਂ ਦੇ ਸਾਹਮਣੇ ਵੱਡਾ ਦਾ ਦਰਬਾਰ ਸਾਹਿਬ ਸੀ। ਸੋ ਉਹ ਉਹਨਾਂ ਨੇ, ਇੰਦਰਾ ਗਾਂਧੀ ਨੇ ਫਿਰ ਜੂਨੀਅਰ ਜਨਰਲ ਵੈਦਿਆ ਨੂੰ, ਜਿਹੜਾ ਸਿੱਖਾਂ ਨੂੰ ਸਬਕ ਸਿਖਾਉਣ ਲਈ ਫੌਜੀ ਹਮਲੇ ਦੇ ਲਈ ਤਿਆਰ ਸੀ, ਉਸ ਨੂੰ ਜਿਹੜਾ ਕੀਤਾ। ਔਰ ਜਨਰਲ ਸਿਨਹਾ, ਲੈਫਟੀਨੈਂਟ ਜਨਰਲ ਸਿਨਹਾ ਛੱਡ ਕੇ ਚਲੇ ਗਏ ਸੀ ਰਿਜ਼ਾਈਨ ਕਰਕੇ। ਹੁਣ ਇਹ ਉਹ ਪਾਰਟ ਹੈ ਕਿ ਜਿਹਦੇ 'ਚ ਜਿਸ ਲੈਵਲ ਦੇ ਉੱਤੇ ਸਾਡੀ ਇਹ ਧਰਮੀ ਫੌਜੀਆਂ ਦੀ ਕੁਰਬਾਨੀ ਹੈ, ਅਸੀਂ ਉਹਨਾਂ ਨੂੰ ਉਹਨਾਂ ਦਾ ਬਣਦਾ ਡਿਊ ਨਹੀਂ ਦਿੱਤਾ। ਫਿਰ ਜਦੋਂ ਕੋਈ ਇਸ਼ੂ ਇੰਟਰਨੈਸ਼ਨਲਾਈਜ਼ ਹੁੰਦਾ ਹੈ, ਉਸ 'ਚ ਇੱਕ ਵੱਡੀ ਗੱਲ ਜਦੋਂ ਅਸੀਂ ਜਲਿਆਂਵਾਲੇ ਬਾਗ ਦੀ ਗੱਲ ਕਰਦੇ ਕਿ 13 ਅਪ੍ਰੈਲ 1919 ਨੂੰ ਮਾਈਕਲ ਓਡਵਾਇਰ ਪੰਜਾਬ ਦੇ ਗਵਰਨਰ ਦੇ ਹੁਕਮਾਂ, ਆਰਡਰਸ ਜਾਂ ਸਰਪ੍ਰਸਤੀ ਥੱਲੇ ਬ੍ਰਿਗੇਡੀਅਰ ਜਨਰਲ ਡਾਇਰ ਨੇ ਕਿਵੇਂ ਸੈਂਕੜਿਆਂ ਹਿੰਦੂ, ਮੁਸਲਮਾਨ, ਸਿੱਖਾਂ ਨੂੰ ਜਲਿਆਂਵਾਲੇ ਬਾਗ ਦੇ ਵਿੱਚ ਮਸ਼ੀਨ ਗਨਾਂ ਦੇ ਨਾਲ ਭੁੰਨਿਆ। ਔਰ ਇਹ ਖਬਰ ਜੇ ਇੰਟਰਨੈਸ਼ਨਲ, ਉੱਥੋਂ ਦੀ ਖਬਰ ਤਾਂ ਲੋਕਲ 'ਚ ਰਹਿ ਜਾਂਦੀ ਹੈ। ਜਦੋਂ ਰਵਿੰਦਰਨਾਥ ਟੈਗੋਰ ਨੇ ਇਸ ਦੇ ਪ੍ਰੋਟੈਸਟ ਵਿੱਚ ਆਪਣਾ ਸਰ ਦਾ ਟਾਈਟਲ ਵਾਪਸ ਕੀਤਾ, ਨਾਈਟਹੁੱਡ ਦਾ, ਤੇ ਇਹ ਖਬਰ ਬਣੀ ਕਿ ਬਈ ਜੇ ਇਹ ਹੋਇਆ ਤਾਂ ਇਵੇਂ। ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਜੂਨ 84 ਦੇ ਘੱਲੂਘਾਰੇ ਵੇਲੇ ਵੀ ਜਿਨ੍ਹਾਂ ਨੇ ਆਪਣੇ ਅਹੁਦੇ ਛੱਡੇ, ਰਿਜ਼ਾਈਨ ਕੀਤੇ, ਆਪਣੇ ਜਿਹੜੇ ਉਹਨਾਂ ਨੂੰ ਤਮਗੇ ਦਿੱਤੇ ਹੋਏ ਸੀ ਉਹ ਵਾਪਸ ਕੀਤੇ, ਉਹਨਾਂ ਨੂੰ ਵੀ ਸਾਡਾ ਸਲੂਟ ਹੈ। ਔਰ ਉਹਨਾਂ ਦੇ ਵਿੱਚ
ਜੇ ਅਸੀਂ ਕਹਿਣਾ ਹੋਏ ਪਹਿਲਾਂ ਸਰਕਾਰੀ ਨੌਕਰੀਆਂ ਛੱਡਣ ਵਾਲਿਆਂ 'ਚ ਉਸ ਵੇਲੇ ਨਾਰਵੇ ਦੇ ਵਿੱਚ ਐਂਬੈਸਡਰ ਜਿਹੜੇ ਚਾਰਜ ਡੀ ਅਫੇਅਰਸ ਦੇ ਤੌਰ ਤੇ ਸੀ ਹਰਿੰਦਰ ਸਿੰਘ ਨਾਰਵੇ, ਜੀ ਉਹਨਾਂ ਨੇ ਜਿਹੜਾ ਐਜ਼ ਏ ਐਂਬੈਸਡਰ ਸਨ ਇੰਡੀਆ ਦੇ, ਉਹਨਾਂ ਨੇ ਇਸ ਪ੍ਰੋਟੈਸਟ ਦੇ ਵਿੱਚ ਰਿਜ਼ਾਈਨ ਕੀਤਾ ਔਰ ਉਹਨਾਂ ਨੇ ਨਾਰਵੇ ਵਾਲਿਆਂ ਤੋਂ ਪੋਲੀਟੀਕਲ ਅਸਾਈਲਮ ਵੀ ਮੰਗੀ। ਹਾਲਾਂਕਿ ਉਹ ਬਾਅਦ 'ਚ ਭਾਰਤ ਚਲੇ ਗਏ ਵਾਪਸ, MP ਵੀ ਰਹੇ ਔਰ ਕਈ ਪਲਟਬਾਜ਼ੀਆਂ ਮਾਰੀਆਂ, ਅਸੀਂ ਉਹਦਾ ਜ਼ਿਕਰ ਨਹੀਂ ਕਰਾਂਗੇ, ਪਰ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਹਿਸਟੋਰੀਕਲ ਰੋਲ ਹੈ, ਇਹ ਸਭ ਤੋਂ ਉੱਚੇ ਅਹੁਦੇ ਤੇ ਬੈਠੇ ਫੋਰਨ ਸਰਵਿਸ ਦੇ ਇੱਕ ਐਂਬੈਸਡਰ ਵੱਲੋਂ ਇਹ ਇੱਕ ਵੱਡਾ ਐਕਸ਼ਨ ਸੀ। ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਪੁਲਿਸ ਦੇ IPS ਹਾਇਰ ਅਹੁਦੇ ਤੇ ਬੰਬੇ ਦੇ ਵਿੱਚ ਤਾਇਨਾਤ ਸਨ, ਉਹਨਾਂ ਨੇ ਚਿੱਠੀ ਵੀ ਲਿਖੀ ਪ੍ਰੈਜ਼ੀਡੈਂਟ ਨੂੰ ਔਰ ਇਨ ਪ੍ਰੋਟੈਸਟ ਉਹਨਾਂ ਨੇ ਆਪਣਾ ਅਹੁਦਾ ਵੀ ਛੱਡਿਆ, ਰਿਜ਼ਾਈਨ ਕੀਤਾ ਕਿ ਭਾਈ ਨਹੀਂ ਹੈ। ਔਰ ਇਸੇ ਤਰ੍ਹਾਂ ਬੇਸ਼ੱਕ ਉਸ ਤੋਂ ਪਹਿਲਾਂ ਹੀ ਉੱਥੋਂ ਛੁੱਟੀ ਤੇ ਆ ਚੁੱਕੇ ਸੀ ਗੁਰਸਰ ਗੁਰਤੇਜ ਸਿੰਘ IAS ਅਸਾਮ ਕਾਡਰ ਦੇ ਸੀ, ਜਿਹੜੇ ਵਾਪਸ ਅਸਾਮ ਨਹੀਂ ਸੀ ਗਏ, ਉਹਨਾਂ ਨੇ ਵੀ ਇਸ ਪਾਸੇ ਹੀ ਆਪਣਾ ਆਪਾ ਲਾਇਆ। ਔਰ ਹੋਰ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਡਿਪਟੀ ਕਮਿਸ਼ਨਰਸ, ਦੂਸਰੇ ਤੇ 4 ਡਿਪਟੀ ਕਮਿਸ਼ਨਰ ਸੀ ਜਿਨ੍ਹਾਂ ਨੇ ਫੋਰਨ ਜਿਹੜੀ ਛੁੱਟੀ ਅਪਲਾਈ ਕੀਤੀ, ਜਿਨ੍ਹਾਂ 'ਚ ਸਰ ਹਰਦਿਆਲ ਸਿੰਘ IAS, ਸਰਦਾਰ ਸਵਰਨ ਸਿੰਘ ਬੋਪਾ ਰਾਏ ਔਰ ਸੀ ਕਿ ਜੀ ਅਸੀਂ ਦਰਬਾਰ ਸਾਹਿਬ ਦੀ ਕਾਰ ਸੇਵਾ ਕਰਨੀ ਹੈ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਉਸ ਵੇਲੇ ਦੇ 4 ਸੀਨੀਅਰ IAS ਆਫੀਸਰਸ ਜਿਹੜੇ ਨੇ ਉਹਨਾਂ ਵੱਲੋਂ ਪ੍ਰੋਟੈਸਟ ਦਾ ਇਜ਼ਹਾਰ ਸੀ। ਜੀ ਪਦਮ ਭੂਸ਼ਣ ਖੁਸ਼ਵੰਤ ਸਿੰਘ, ਬੇਸ਼ੱਕ ਖੁਸ਼ਵੰਤ ਸਿੰਘ ਦੀਆਂ ਜਿਹੜੀਆਂ ਕੁਛ ਲਿਖਤਾਂ ਜਾਂ ਉਸ ਦਾ ਰਵੱਈਆ ਜੋ ਸੀ ਇਨ ਦਾ ਐਂਡ ਉਸ ਨਾਲ ਅਸੀਂ ਸਹਿਮਤ ਨਾ ਹੋਈਏ, ਲੇਕਿਨ ਜਿਹੜਾ ਕ੍ਰੈਡਿਟ ਜਿੱਥੇ ਦੇਣਾ ਬਣਦਾ ਉਹ ਬਣਦਾ। ਉਹਨਾਂ ਨੇ ਪਦਮ ਭੂਸ਼ਣ ਅਵਾਰਡ, ਕਿਉਂਕਿ ਜਿਹੜੇ ਇਹਨਾਂ ਦੇ ਪਦਮਾ ਅਵਾਰਡ ਨੇ ਉਹਨਾਂ 'ਚ ਸਭ ਤੋਂ ਉੱਪਰ ਤਾਂ ਭਾਰਤ ਰਤਨ ਹੈ, ਜਿਹੜਾ ਇੰਦਰਾ ਗਾਂਧੀ ਨੂੰ ਜਿਉਂਦੇ ਜੀ ਦੇ ਦਿੱਤਾ ਗਿਆ ਸੀ, ਉਹ VV ਗਿਰੀ ਤੋਂ ਉਹਨੇ ਆਪ ਕਹਿ ਕੇ ਲਿਆ ਸੀ ਕਿ ਮੈਨੂੰ ਦਿਓ। ਫਿਰ ਇਹਨਾਂ ਦਾ ਜਿਹੜਾ ਆ ਜਾਂਦਾ ਪਦਮ ਵਿਭੂਸ਼ਣ, ਪਦਮ ਭੂਸ਼ਣ, ਪਦਮ ਸ਼੍ਰੀ ਥਲੜੇ ਹੈ ਤਾਂ ਪਦਮ ਭੂਸ਼ਣ ਵਿਚਕਾਰ 'ਚ ਹੈ। ਔਰ ਖੁਸ਼ਵੰਤ ਸਿੰਘ ਪ੍ਰੋਮੀਨੈਂਟ ਜਰਨਲਿਸਟ ਜਿਹੜਾ ਉਸ ਨੂੰ ਪਦਮ ਭੂਸ਼ਣ ਦਾ ਅਵਾਰਡ ਮਿਲਿਆ ਹੋਇਆ ਸੀ, ਸੋ ਉਸ ਨੇ ਪ੍ਰੋਟੈਸਟ ਦੇ ਵਿੱਚ ਆਪਣਾ ਪਦਮ ਭੂਸ਼ਣ ਅਵਾਰਡ ਵਾਪਸ ਕੀਤਾ, ਪ੍ਰੋਟੈਸਟ ਲੈਟਰ ਲਿਖਿਆ ਔਰ ਉਸ ਦੇ ਖਿਲਾਫ ਫਿਰ ਬਹੁਤ ਸਾਰਾ ਜਿਹੜਾ ਹਿੰਦੂਤਵੀ ਉਸ ਵੇਲੇ ਦੇ ਉਹਨਾਂ ਨੇ ਚਿੱਠੀਆਂ, ਕੈਂਪੇਨ ਔਰ ਦੂਜਾ ਕੀਤਾ। ਲੇਕਿਨ ਇਹ ਉਹਦੇ ਕ੍ਰੈਡਿਟ 'ਚ ਜਾਂਦਾ ਹੈ ਕਿਉਂਕਿ ਖੁਸ਼ਵੰਤ ਸਿੰਘ ਵੈਸਟਰਨ ਵਰਲਡ 'ਚ ਅੰਗਰੇਜ਼ੀ ਲਿਟਰੇਚਰ ਪੜ੍ਹਨ ਵਾਲਿਆਂ 'ਚ ਜਾਣਿਆ ਜਾਂਦਾ ਸੀ, ਇਸ ਦੀ ਚਰਚਾ ਹੋਈ। ਇਸੇ ਤਰ੍ਹਾਂ ਡਾਕਟਰ ਗੰਡਾ ਸਿੰਘ ਜਿਹੜੇ ਬਹੁਤ ਵੱਡੇ ਸਿੱਖ ਹਿਸਟੋਰੀਅਨ ਹੋਏ ਨੇ 20ਵੀਂ ਸਦੀ 'ਚ, ਜੇ ਕਹਿਣਾ ਹੋਏ ਕਿ ਮਾਡਰਨ ਇਤਿਹਾਸ ਨੂੰ ਜਿਹੜਾ ਉਹ ਸਿੱਖ ਨੁਕਤਾ ਨਿਗਾਹ ਤੋਂ ਉਹਨਾਂ ਨੇ ਲਿਖਿਆ, ਉਹਨਾਂ ਨੇ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕੀਤਾ। ਸਾਧੂ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਦੇ ਵਿੱਚ ਜਿਨ੍ਹਾਂ ਨੇ ਐਜ਼ ਏ ਕੰਪੋਜ਼ਰ ਕੰਮ ਸ਼ੁਰੂ ਕੀਤਾ ਸੀ, ਫਿਰ ਮਾਲਕ ਬਣੇ, ਦੂਜਾ ਅੱਜ ਉਹਨਾਂ ਦਾ ਅੱਗੋਂ ਟੱਬਰ ਕਿਸ ਪਾਸੇ ਹੈ ਜੇ ਇਸ ਪਾਸੇ ਨਾ ਜਾਈਏ, ਤੇ ਜੂਨ 84 ਦੇ ਵੇਲੇ ਉਹਨਾਂ ਨੇ ਆਪਣਾ ਪਦਮ ਸ਼੍ਰੀ ਵੀ ਵਾਪਸ ਕੀਤਾ। ਔਰ ਇਸ ਕਿਸਮ ਦਾ ਝਟਕਾ ਲੱਗਾ ਕਿ ਬਹੁਤ ਜਲਦੀ ਉਹ ਦਿਲ ਦੇ ਅਟੈਕ ਦੇ ਨਾਲ ਚੜ੍ਹਾਈ ਕਰ ਗਏ। ਔਰ ਇਸੇ ਤਰ੍ਹਾਂ ਮੈਂ ਇਹ ਵੀ ਦੱਸਦੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਬਹੁਤ ਸਾਰੇ, ਕਿਉਂਕਿ ਜੇ ਮੈਡੀਕਲ ਡਾਟਾ ਦੇਖਣਾ ਹੋਏ, ਕਿਉਂਕਿ ਕਿਸੇ ਨੇ ਵੀ ਉਸ ਲੈਵਲ ਤੋਂ ਤਾਂ ਰਿਸਰਚ ਕਰਕੇ ਕੱਢੇ ਨਹੀਂ ਹੈ ਫੈਕਟ, ਬਹੁਤ ਜ਼ਿਆਦਾ ਹਾਰਟ ਅਟੈਕ ਹੋਏ ਜਿਹੜੇ ਫੇਥਫੁਲ ਸਿੱਖ ਜਿਨ੍ਹਾਂ ਦਾ ਫੇਥ ਹੀ ਗੁਰੂ ਦੇ ਦਰ ਨਾਲ ਜੁੜਿਆ ਹੋਇਆ ਹੈ ਕਿ ਕਿਸ ਪੇਨ ਚੋਂ ਕੌਮ ਗੁਜ਼ਰ ਰਹੀ ਹੈ। ਔਰ ਇਸੇ ਤਰ੍ਹਾਂ ਕੁਝ ਹੋਰ ਵੀ ਨੇ ਜਿਨ੍ਹਾਂ ਨੇ ਆਪਣੇ ਇੱਕ ਚਰਨਜੀਤ ਸਿੰਘ ਕਰਕੇ ਸ਼ਾਇਦ ਇਹ ਬੰਗਲੌਰ ਦੇ ਵਿੱਚ IAS ਸਨ, ਉਹਨਾਂ ਨੇ ਤਾਂ ਉੱਥੇ ਜਲੂਸ ਵੀ ਕੱਢਿਆ ਔਰ ਬਾਅਦ ਸੈਂਟਰ ਗਵਰਨਮੈਂਟ ਨੇ ਕਿਹਾ ਕਿ ਕਾਰਵਾਈ ਕਰੋ, ਪਰ ਉਸ ਵੇਲੇ ਜਿਹੜਾ ਕਰਨਾਟਕਾ ਦੇ ਚੀਫ ਮਿਨਿਸਟਰ ਸ਼ਾਇਦ ਮਿਸਟਰ ਹੈਗੜੇ ਸੀ, ਉਹਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ। ਉਹਨੇ ਕਿਹਾ ਵੀ ਉਹ ਜਿਹੜੇ ਨੇ ਉਹਨਾਂ ਦਾ ਫੇਥ ਦੇ ਉੱਤੇ ਅਟੈਕ ਹੋਇਆ, ਸੋ ਉਹ ਐਜ਼ ਏ IAS ਹੁੰਦਿਆਂ ਵੀ ਉਹਨਾਂ ਨੇ ਪ੍ਰੋਟੈਸਟ ਜਿਹੜਾ ਲੀਡ ਕੀਤਾ ਸੀ। ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ, ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਸਾਰਿਆਂ ਨੂੰ ਕੋਟ ਕਰ ਰਿਹਾ, ਪਰ ਇੱਕ ਜਿਹੜਾ ਮੈਨੂੰ ਲੱਗਦਾ ਹੈ ਵੀ ਜਿਨ੍ਹਾਂ ਦੇ, ਕਿਉਂਕਿ ਕਿਸੇ ਬਾਰੇ ਸਿਆਸੀ ਹੋਣਾ ਜਾਂ ਐਡਮਿਨਿਸਟ੍ਰੇਟਿਵ ਹੋਣਾ, ਪਰ ਜਦੋਂ ਅਸੀਂ ਭਗਤ ਪੂਰਨ ਸਿੰਘ ਪਿੰਗਲਵਾੜਾ ਦਾ ਨਾਂ ਲੈਂਦੇ ਔਰ ਉਹਨਾਂ ਨੂੰ ਰਾਈਟਲੀ ਦੁਨੀਆ ਵਾਲਿਆਂ ਨੇ ਜਿਨ੍ਹਾਂ ਨੇ ਵੀ ਉਹਨਾਂ ਦੀ ਖਿਦਮਤ ਪਿੰਗਲਵਾੜੇ 'ਚ ਦੇਖੀ ਹੈ, ਉਹਨਾਂ ਨੂੰ ਮਦਰ ਟੈਰੇਸਾ ਆਫ ਦਾ ਸਿੱਖਸ ਕਹਿੰਦੇ ਨੇ ਕਿ ਜੋ ਕੰਮ ਮਦਰ ਟੈਰੇਸਾ ਨੇ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਮਦਰ ਟੈਰੇਸਾ ਨੋਬਲ ਲੌਰੀਏਟ ਬਣੇ, ਉਹਨਾਂ ਦੀਆਂ ਆਪਣੀਆਂ ਲੌਬੀਜ਼ ਨੇ, ਔਰ ਭਗਤ ਪੂਰਨ ਸਿੰਘ ਪਿੰਗਲਵਾੜਾ ਜਿਨ੍ਹਾਂ ਦਾ ਕੋਈ ਮਿਲੀਟੈਂਸੀ ਨਾਲ ਤਾਂ ਦੂਰ ਦੂਰ ਦੀ ਗੱਲ, ਪੱਕੇ ਗਾਂਧੀ ਭਗਤ
ਪੱਕਾ ਖੱਦਰ ਦਾ ਪਹਿਰਾਵਾ ਉਹਨਾਂ ਨੇ ਪਹਿਨਣਾ, ਗਾਂਧੀ ਦੇ ਲਿਖਤਾਂ ਨੂੰ ਵੀ ਔਰ ਦੂਸਰਿਆਂ ਨੂੰ ਵੀ ਉੱਪਰ ਨਾਏ ਹੋਏ, ਪਰ ਸਚਿਆਰੇ ਇਨਸਾਨੀਅਤ ਦੀ ਸੇਵਾ ਦੇ ਵਿੱਚ ਕਿਵੇਂ ਪਿੰਗਲੇ ਨੂੰ ਜੇ ਪਿਆਰਾ ਸਿੰਘ ਨਾਂ ਦਾ ਪਿੰਗਲਾ, ਔਰ ਉਹਨਾਂ ਨੇ ਇੱਕ ਹਿੰਦੂ ਪਰਿਵਾਰ 'ਚ ਪੈਦਾ ਹੋਏ ਭਗਤ ਪੂਰਨ ਸਿੰਘ, ਜਿਹੜੇ ਸਿੱਖ ਕੌਮ ਦੀਆਂ ਖੂਬੀਆਂ ਦੇਖ ਕੇ ਸਿੱਖ ਧਰਮ ਵੱਲ ਜਿਹੜੇ ਨੇ ਆਕਰਸ਼ਿਤ ਹੋਏ। ਡੇਰਾ ਸਾਹਿਬ ਲਾਹੌਰ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਕੋਈ ਜਿਹੜਾ ਕਿਸੇ ਦੇ ਘਰ ਛੋਟਾ ਬੱਚਾ ਹੋਏਗਾ ਉਹ ਪਿੰਗਲਾ ਹੋਇਆ, ਉਹ ਡੇਰਾ ਸਾਹਿਬ ਲਾਹੌਰ ਦੇ ਬਾਹਰ ਛੱਡ ਗਿਆ ਤੇ ਉੱਥੇ ਸੇਵਾ ਕਰਦੇ ਸੀ ਭਗਤ ਪੂਰਨ ਸਿੰਘ। ਇਹਨਾਂ ਨੇ ਦੇਖਿਆ ਇਹ ਹੈ, ਉਹਨਾਂ ਨੇ ਕਿਹਾ ਵੀ ਇਹ ਵੀ ਗੁਰੂ ਅਰਜਨ ਨੇ ਸਾਹਿਬ ਨੇ ਮੇਰੀ ਸੇਵਾ ਲਾਈ ਹੈ, ਉਹਨਾਂ ਨੇ ਉਹਨੂੰ ਰੱਖਿਆ। ਔਰ ਜਦੋਂ ਤੱਕ ਉਹ ਰਹੇ ਉਹ ਹਮੇਸ਼ਾ ਉਹਦਾ ਨਾਂ ਪਿਆਰਾ ਸਿੰਘ ਕਹਿੰਦੇ ਸੀ, ਇਹ ਬਾਨੀ ਹੈ ਅਸਲੀ, ਉਹਨੂੰ ਆਪਣੀ ਪਿੱਠ ਪਿੱਛੇ ਲੈ ਕੇ ਸੇਵਾ ਵੀ ਕਰਦੇ ਰਹਿਣਾ। ਤੇ 47 ਤੋਂ ਬਾਅਦ ਜਦੋਂ ਉਹ ਅੰਮ੍ਰਿਤਸਰ ਆਏ ਔਰ ਉਹਨਾਂ ਨੇ ਅੱਜ ਵੀ ਜਦੋਂ ਤੁਸੀਂ ਜਲੰਧਰ ਵੱਲੋਂ ਐਂਟਰ ਕਰੋ ਅੰਮ੍ਰਿਤਸਰ ਸੱਜੇ ਪਾਸੇ ਪਿੰਗਲਵਾੜਾ, ਮੇਰਾ ਤਾਂ ਜਿੱਥੇ 2-3 ਇੰਸਟੀਟਿਊਸ਼ਨਸ ਜਿਨ੍ਹਾਂ ਨਾਲ ਮੈਨੂੰ ਹਮੇਸ਼ਾ ਮੁਹੱਬਤ ਰਹੀ, ਆਲਮੋਸਟ ਹਰ ਵੀਕਐਂਡ ਮੇਰਾ ਜਾਣਾ ਸੀ ਉਹਨਾਂ 'ਚ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ, ਉਹਨਾਂ ਦੇ ਨਾਲ ਵੀ ਦਰਜਨਾਂ ਵਾਰ ਮੁਲਾਕਾਤ, ਬਹੁਤ ਵਾਰ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਨੂੰ ਪਤਾ ਸੀ ਵੀ ਇਹ ਖੱਦਰ ਦੇ ਕੱਪੜੇ ਹੀ ਪਾਉਂਦੇ ਨੇ। ਮੈਂ ਖੱਦਰ ਭੰਡਾਰ ਅਦਰਵਾਈਜ਼ ਤਾਂ ਨਹੀਂ ਸੀ ਜਾਂਦਾ, ਪਰ ਉਹਨਾਂ ਲਈ ਮੈਂ ਸੂਟ ਲੈ ਕੇ ਜਾਣਾ ਔਰ ਬੜਾ ਖੁਸ਼ ਹੋਣਾ। ਦੂਸਰਾ ਸੈਂਟਰਲ ਖਾਲਸਾ ਯਤੀਮ ਖਾਨਾ, ਸੂਰਮਾ ਸਿੰਘ ਆਸ਼ਰਮ, ਉੱਥੇ ਯਤੀਮ ਖਾਨੇ ਸਿੱਖ ਬੱਚੇ, ਸੂਰਮਾ ਸਿੰਘ ਆਸ਼ਰਮ, ਜਿਸ ਕਰਕੇ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਬਾਅਦ 'ਚ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਬਣੇ ਸੂਰਮੇ ਔਰ ਦੂਸਰੇ, ਉਹਨਾਂ ਨਾਲ ਮੇਰੀ ਨਿੱਜੀ ਵਾਕਫੀਅਤ ਵੀ ਰਹੀ ਬਚਪਨ ਤੋਂ। ਮੈਨੂੰ ਹਮੇਸ਼ਾ ਇਹ ਰਿਹਾ ਕਿ ਭਾਈ ਇਹ ਯਤੀਮ ਨੇ, ਇਹ ਨੇਤਰਹੀਨ ਨੇ, ਨਬੀਨੇ ਨੇ ਔਰ ਇਹ ਪਿੰਗਲੇ ਨੇ, ਇਹ ਜਿਹੜਾ ਇਹਨਾਂ 'ਚੋਂ ਤੁਸੀਂ ਇਨਸਾਨੀਅਤ ਦੇਖਦੇ ਹੋ। ਸੋ ਭਗਤ ਪੂਰਨ ਸਿੰਘ ਇਸ ਕਿਸਮ ਦੀ ਸ਼ਖਸੀਅਤ, ਹਾਲਾਂਕਿ ਸਿਆਸੀ ਤੌਰ 'ਤੇ ਜਦੋਂ ਮੂਵਮੈਂਟ ਜਾਂ ਦੂਸਰੀ ਚੱਲਦੀ ਹੈ ਕੋਈ, ਉਹ ਸੰਤ ਭਿੰਡਰਾਂ ਵਾਲਿਆਂ ਨਾਲ ਜਾਂ ਸਾਡੀ ਮੂਵਮੈਂਟ ਨਾਲ ਕੋਈ ਉਹਨਾਂ ਦਾ ਇਸ ਕਿਸਮ, ਪਰ ਉਹਨਾਂ ਨੇ ਇੱਕ ਖਿਦਮਤ ਦਾ ਪਿੜ ਚੁਣਿਆ, ਉਸ ਪਾਸੇ ਉਹ ਤੁਰੇ ਰਹੇ। ਸੋ ਭਗਤ ਪੂਰਨ ਸਿੰਘ ਹੋਰਾਂ ਨੇ 9 ਸਤੰਬਰ ਨੂੰ, ਇੱਕਦਮ ਬਾਅਦ ਨਹੀਂ ਕਿ ਉਹ ਜਜ਼ਬਾਤ 'ਚ ਉਹਨਾਂ ਨੇ ਫੈਸਲਾ ਨਹੀਂ ਲਿਆ, 9 ਸਤੰਬਰ 1984 ਨੂੰ ਉਹਨਾਂ ਨੇ ਆਪਣਾ ਪਦਮ ਸ਼੍ਰੀ ਜਿਹੜਾ ਉਹਨਾਂ ਨੂੰ ਇਸ ਖਿਦਮਤ ਦੇ ਲਈ ਪਿੰਗਲਵਾੜੇ ਦੇ ਵਿੱਚ ਮਿਲਿਆ ਸੀ ਉਹ ਵਾਪਸ ਕੀਤਾ। ਔਰ ਉਹਦੇ ਨਾਲ ਉਹਨਾਂ ਨੇ ਚਿੱਠੀ ਲਿਖੀ ਜਿਹੜੀ ਅੰਗਰੇਜ਼ੀ 'ਚ ਹੈ, ਪਰ ਮੈਨੂੰ ਉਹਦਾ ਪੰਜਾਬੀ ਟਰਾਂਸਲੇਸ਼ਨ ਮਿਲ ਗਿਆ ਔਰ ਮੈਨੂੰ ਅੰਗਰੇਜ਼ੀ ਪੜ੍ਹ ਕੇ ਪੰਜਾਬੀ ਨਹੀਂ ਪੜ੍ਹਨੀ ਪਏਗੀ। ਔਰ ਉਹਦੇ 'ਚ ਉਹਨਾਂ ਨੇ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਕਿ ਫੌਜ ਦੇ ਜ਼ੁਲਮ ਕੀ ਨੇ, ਕਿਸ ਹੱਦ ਤੱਕ ਜਾ ਕੇ ਕੀਤਾ, ਸੋ ਮੈਂ ਉਹਨਾਂ ਦੇ ਲਫ਼ਜ਼ਾਂ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਐਡਰੈਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਵਿਸ਼ਾ ਇਹ ਕਿਹਾ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ 'ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁੱਧ ਰੋਸ ਵਜੋਂ ਪਦਮ ਸ਼੍ਰੀ ਅਵਾਰਡ ਦਾ ਮੋੜਿਆ ਜਾਣਾ। ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਫੌਜ ਦਾ ਫਿਰ ਉਹਨਾਂ ਨੇ ਕਿਹਾ ਕਿ ਸ਼੍ਰੀਮਾਨ ਜੀ, ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉੱਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਅਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਪਿਆ ਹੈ, ਉਹ ਆਪਨੇ ਵੀ ਦੇਖ ਹੀ ਲਿਆ, ਕਿਉਂਕਿ ਗਿਆਨੀ ਜ਼ੈਲ ਸਿੰਘ ਨੂੰ ਇਹ ਚਿੱਠੀ ਲਿਖੀ ਹੈ ਤੇ ਜ਼ੈਲ ਸਿੰਘ ਖੁਦ ਆਇਆ ਸੀ, ਉਹਨੂੰ ਕਿਹਾ ਤੂੰ ਦੇਖ ਹੀ ਲਿਆ ਆਪਣੀਆਂ ਅੱਖਾਂ ਨਾਲ ਕੀ ਹੋਇਆ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ, ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9/9/84 ਤੱਕ 9 ਸਤੰਬਰ 84 ਕਰਦਾ ਰਿਹਾ। ਮੈਂ ਜਲਦੀ ਨਹੀਂ ਕੀਤੀ, ਬੜੇ ਧੀਰਜ ਤੋਂ ਕੰਮ ਲਿਆ। ਉਹਨਾਂ ਵਿੱਚੋਂ ਕੁਝ ਘਟਨਾਵਾਂ ਬਿਆਨ ਕਰ। ਹੁਣ ਭਗਤ ਪੂਰਨ ਸਿੰਘ ਦੀ ਟੈਸਟੀਮਨੀ ਇਹ ਜਿਹੜੀ ਹੈ ਨੈਕਸਟ ਟੂ, ਜਿਵੇਂ ਉਹ ਅਮਰੀਕਨ ਅਦਾਲਤਾਂ 'ਚ ਕਿਹਾ ਜਾਂਦਾ ਹੈ ਕਿ ਜੇ ਕੋਈ ਨਨ ਆ ਕੇ ਟੈਸਟੀਫਾਈ ਕਰੇ ਤਾਂ ਕੇਸ ਉਹ ਹਾਰਨਾ ਹੀ ਹਾਰਨਾ ਹੁੰਦਾ ਹੈ, ਜਿਹੜਾ ਜਿਹਦੇ ਖਿਲਾਫ ਨਨ ਨੇ ਗਵਾਹੀ ਦਿੱਤੀ। ਸੋ ਭਗਤ ਪੂਰਨ ਸਿੰਘ ਦੀ ਗਵਾਹੀ ਤੋਂ ਵੱਡੀ ਕੋਈ ਗਵਾਹੀ ਨਹੀਂ। ਉਹਨਾਂ ਨੇ ਕਿਹਾ ਸ਼੍ਰੀ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ। ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਿਆ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ ਕੁਟਾਈ ਕੀਤੀ। ਸ਼੍ਰੀ ਦਰਬਾਰ ਸਾਹਿਬ ਦੇ ਇੱਕ ਹੋਰ ਗ੍ਰੰਥੀ ਦੇ ਬੱਟ ਮਾਰੇ ਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜੀਆਂ। 2 ਦਰਬਾਰ ਸਾਹਿਬ ਸਮੂਹ ਵਿੱਚ ਆਈਆਂ ਸੰਗਤਾਂ, ਇਸਤਰੀਆਂ, ਮਰਦਾਂ ਤੇ ਬੱਚਿਆਂ ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਜਿਸ ਤਰ੍ਹਾਂ ਜ਼ਹਿਰੀਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ, ਕਿਵੇਂ ਉਹਨਾਂ ਨੇ ਗੋਲੀਆਂ ਦੀ ਵਿਛਾੜ ਕੀਤੀ।
ਜਿਹੜੇ ਯਾਤਰੂ ਸ਼੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ। ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿੱਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਆਈਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚਿਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਅਸੀਂ ਇਸ ਲਈ ਇਹਨਾਂ ਨੂੰ ਪਾਣੀ ਕਿਉਂ ਦਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ, ਉਸ ਵਿੱਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਇਹ ਭਗਤ ਪੂਰਨ ਸਿੰਘ ਕਹਿ ਰਹੇ ਨੇ। ਦੇਖੋ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ਤੇ ਸਿੱਖਾਂ ਨਾਲ ਹੋਇਆ, ਉਸ ਨੇ ਸਿੱਖ ਜਗਤ ਦੇ ਹਿਰਦਿਆਂ ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿੱਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ। ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦੁਆਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕੀਤਾ ਗਿਆ। ਮੁੰਡਿਆਂ ਨੂੰ ਪਿੱਛੋਂ ਬੰਨ੍ਹ ਕੇ ਮੱਥੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਗਿਆ। ਇਹ ਭਗਤ ਪੂਰਨ ਸਿੰਘ ਦੀ ਟੈਸਟੀਮਨੀ। ਅਸੀਂ ਡਾਇਰ ਨੇ, ਮਾਰਸ਼ਲ ਲਾਲ ਆਤਾ, ਗੋਡਿਆਂ ਪਰ ਨੇ ਅੰਮ੍ਰਿਤਸਰ 'ਚ 1919। ਇਹ 20ਵੀਂ ਸਦੀ 'ਚ ਅੰਮ੍ਰਿਤਸਰ ਸ਼ਹਿਰ 'ਚ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਨਾਂ ਥੱਲੇ ਇਹ ਜ਼ੁਲਮ ਨੇ। 1 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ CRP ਨੇ ਗੋਲੀ ਚਲਾਉਣੀ ਆਰੰਭ ਕੀਤੀ। 1 ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ CRP ਵੱਲੋਂ ਹਰਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਇਹ 1 ਜੂਨ ਦੀ ਘਟਨਾ ਭਗਤ ਪੂਰਨ ਸਿੰਘ। ਸਾਰੀਆਂ ਵਾਰਦਾਤਾਂ ਹੋਣ ਤੋਂ ਪਿੱਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ ਗਏ। ਮਿੱਥ ਕੇ, ਕੋਈ ਅੱਗ ਨਹੀਂ ਲੱਗੀ। ਅਸੀਂ ਜ਼ਿਕਰ ਕਰਾਂਗੇ ਕੱਲ ਦੇ ਪ੍ਰੋਗਰਾਮ। 3 ਜੂਨ 1984 ਵਾਲੇ ਦਿਨ ਨੀਲੀਆਂ ਪੱਗਾਂ ਤੇ ਕਿਰਪਾਨਾਂ ਲਾਉਣ ਲਈ ਕਿਹਾ, ਪਰ ਜਿਨ੍ਹਾਂ ਨੇ ਕਿਰਪਾਨਾਂ ਲਾਉਣ ਤੋਂ ਇਨਕਾਰ ਕਰ ਦਿੱਤਾ, ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ। ਇੱਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਸ ਨੇ ਕਿਰਪਾਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇੱਕ ਤਿਆਰ ਸਿੰਘ ਕਿੱਤਿਆਂ, ਇਹ ਅੰਮ੍ਰਿਤਸਰ ਦਾ ਇਲਾਕਾ ਹੈ, ਵਿੱਚ ਆਪਣੀ ਮਕਾਨ ਦੀ ਛੱਤ ਤੇ ਖੜਾ ਸੀ। ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਮਾਰ ਦਿੱਤੀ ਕਿਉਂਕਿ ਉਸ ਨੇ ਪੀਲੀ ਪੱਗ ਬੰਨੀ ਹੋਈ ਸੀ। 3 ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇੱਕ ਕਾਲੀ ਪੱਗ ਤੇ ਕਿਰਪਾਨ ਵਾਲਾ 25 ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ। ਇਹ ਹੁਣ 3 ਜੁਲਾਈ ਦੀ ਗੱਲ ਕਰ ਰਹੇ ਨੇ, ਅਸੀਂ ਜੂਨ ਤੋਂ 1 ਮਹੀਨਾ ਅੱਗੇ ਆ ਗਏ ਕਿ ਕਾਲੀ ਪੱਗ ਤੇ ਕਿਰਪਾਨ ਵਾਲਾ 25 ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ। ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ, ਉਸ ਪਾਸ ਕੁਛ ਨਹੀਂ ਨਿਕਲਿਆ। ਜਿਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਗ੍ਰਿਫਤਾਰ ਕਰਨ ਗਏ ਤਾਂ ਇੱਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌੜਾ ਨੇ ਉਸ ਨੂੰ ਕਿਹਾ ਤੂੰ ਸਿਗਰਟ ਨਾ ਪੀ, ਤਾਂ ਉਸ ਫੌਜੀ ਨੇ ਕਿਹਾ ਚਲੋ ਇਹ ਬੂੜੇ ਚੁੱਪ ਕਰ, ਨਹੀਂ ਤਾਂ ਤੁਝੇ ਵੀ ਗੋਲੀ ਮਾਰ ਦੂੰਗਾ। ਸਰਦਾਰ ਟੌੜਾ ਨੇ ਕਿਹਾ ਕਿ ਮੈਂ ਇੱਥੋਂ ਦਾ ਪ੍ਰਧਾਨ ਹੈ, ਤੇ ਫੌਜੀ ਚੁੱਪ ਕਰ ਗਏ। ਸ਼੍ਰੀ ਦਰਬਾਰ ਸਾਹਿਬ ਮੁਕਤਸਰ ਵਿੱਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪਰਿਕਰਮਾ ਵਿੱਚ ਧੁੱਪ ਵਿੱਚ ਮੂੰਹਦੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਉਹਨਾਂ ਵਿੱਚੋਂ ਇੱਕ ਮਰ ਗਿਆ। ਪਿੰਡਾਂ ਵਿੱਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ। ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ اخلاقی ਗਿਰਾਵਟ ਦਾ ਸਬੂਤ ਦਿੱਤਾ ਹੈ। ਵੈਰ ਭਾਵਨਾ ਨਾਲ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਕਿ ਫੌਜੀ ਐਕਸ਼ਨ ਤੋਂ ਪਿੱਛੋਂ ਪਿੰਡਾਂ ਵਿੱਚੋਂ ਸਿੱਖ ਨੌਜਵਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ। ਇਹ ਹੈ ਜੋ ਸਿੱਖ ਬੀਬੀਆਂ ਨਾਲ ਹੋਇਆ ਦਰਬਾਰ ਸਾਹਿਬ ਦੀਆਂ ਪਰਿਕਰਮਾਂ ਪਿੰਡਾਂ 'ਚ। ਉਹਨਾਂ ਨੇ ਕਿਹਾ ਵੀ ਮੇਰੀ ਕਲਮ ਨਹੀਂ ਚੱਲਦੀ। ਮੈਂ ਅਜੇ ਹਾਲਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ ਪਦਮ ਸ਼੍ਰੀ ਦਾ ਅਵਾਰਡ ਵਾਪਸ ਕਰਦਾ ਹਾਂ। ਸੋ ਇਹ ਵੀ ਇੱਕ ਇਤਿਹਾਸਕ ਜਿਨ੍ਹਾਂ ਨੇ ਰੋਸ ਵਜੋਂ ਜਿਵੇਂ ਵੀ ਕੋਈ ਆਪਣਾ ਗੁੱਸਾ ਪ੍ਰਗਟਾ ਸਕਦਾ ਸੀ ਕੀਤਾ ਸੀ,
ਉਹਨਾਂ ਨੂੰ ਵੀ ਸਲੂਟ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।